व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਸਿੱਖ ਇਤਿਹਾਸ ਦੇ ਹਵਾਲੇ ਨਾਲ 1849 ਦੇ ਵਿੱਚ ਫਾਈਨਲ ਉਹ ਲੜਾਈ ਗੁਜਰਾਤ ਦੀ ਚਨਾਹ ਦੇ ਕੰਢੇ, ਜਿਸ ਦੇ ਵਿੱਚ ਅੰਗਰੇਜ਼ਾਂ ਨੇ ਮੁਕੰਮਲ ਫਤਿਹ ਹਾਸਲ ਕੀਤੀ। ਹਾਂਜੀ, ਉਹਨਾਂ ਦਾ ਤੋਪਖਾਨਾ ਹਾਵੀ ਰਿਹਾ ਸਿੱਖਾਂ ਤੇ। ਔਰ ਜਿਹੜੀ ਚੇਲਿਆਂਵਾਲਾ ਦੀ ਲੜਾਈ ਦੇ ਵਿੱਚ ਸਿੱਖਾਂ ਨੇ ਕੁਰਸੀ 4000 ਹੈ ਸਖਣੀ ਜੀ ਇੰਨਾ ਨੁਕਸਾਨ ਕੀਤਾ ਸੀ। ਉਹ ਫਾਈਨਲੀ ਗੁਜਰਾਤ ਦੀ ਲੜਾਈ ਤੋਂ ਬਾਅਦ ਪੰਜਾਬ ਅੰਗਰੇਜ਼ਾਂ ਨੇ ਆਪਣੇ ਪੇਟੇ ਪਾ ਲਿਆ ਔਰ ਦਲੀਪ ਸਿੰਘ ਨੂੰ ਜਿਹੜਾ ਉਹ ਜਲਾਵਤਨ ਕਰਕੇ ਉਹ ਇੰਗਲੈਂਡ ਲੈ ਗਏ। 1921 ਦੇ ਵਿੱਚ ਗਾਂਧੀ ਨੇ ਸਿੱਖਾਂ ਬਾਰੇ ਗੁਜਰਾਤੀ ਦੇ ਇੱਕ ਰਸਾਲੇ ਨਵ ਜੀਵਨ ਦੇ ਵਿੱਚ ਲਿਖਿਆ ਕਿ ਮੈਂ ਤਾਂ ਸਮਝਦਾ ਸੀ ਕਿ ਸਿੱਖ ਹਿੰਦੂਆਂ ਦਾ ਹੀ ਹਿੱਸਾ ਨੇ, ਪਰ ਸਿੱਖ ਲੀਡਰ ਕਹਿੰਦੇ ਨੇ ਵੀ ਅਸੀਂ ਆਪਣਾ ਅੱਡ ਧਰਮ ਹੈ। ਫਿਰ ਉਹਨੇ ਕਿਹਾ ਜੀ ਮੈਂ ਤਾਂ ਸਮਝਦਾ ਸੀ ਕਿ ਸਿੱਖ ਜਿਹੜੇ ਨੇ ਉਹ ਸਾਰੇ ਹਿੰਦੂ ਗ੍ਰੰਥਾਂ ਨੂੰ ਮੰਨਦੇ ਨੇ, ਪਰ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਸੇ ਹਿੰਦੂ ਗ੍ਰੰਥ ਨੂੰ ਹੋਲੀ ਨਹੀਂ ਮੰਨਦੇ। ਸੋ ਇਹ ਗਾਂਧੀ ਆਪਣੀ ਭੜਾਸ ਕੱਢ ਰਿਹਾ ਸੀ ਕਿ ਵੀ ਇਹ ਜਿਹੜਾ ਲਾਈਨ ਠੀਕ ਨਹੀਂ ਹੈ, ਪਰ ਸਿੱਖ ਲੀਡਰਾਂ ਨੂੰ ਉਦੋਂ ਵੀ ਸਮਝ ਨਹੀਂ ਆਈ ਵੀ ਉਹਦੇ ਮਾਈਂਡ 'ਚ ਕੀ ਚੱਲ ਰਿਹਾ। 1928 ਦੇ ਵਿੱਚ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਸਾਈਮਨ ਕਮਿਸ਼ਨ ਦਾ ਜਦੋਂ ਕਾਂਗਰਸ ਬਾਈਕਾਟ ਕਰ ਰਹੀ ਸੀ, ਉਹਨਾਂ ਨੇ ਸਿੱਖਾਂ ਦਾ ਕੇਸ ਪ੍ਰੈਜ਼ੈਂਟ ਕੀਤਾ ਸਾਈਮਨ ਕਮਿਸ਼ਨ ਨੂੰ ਮਿਲ ਕੇ। ਔਰ ਉਸ ਪੀਰੀਅਡ 'ਚ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਹੁਤ ਵੱਡੇ ਦਰਵੇਸ਼ ਸਿੱਖ ਕਵੀ ਦਾਰਸ਼ਨਕ ਹੋਏ ਨੇ, ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਸਾਈਮਨ ਨੂੰ, 4-5 ਲੈਟਰ, ਜਿਹੜੇ ਕਿ ਦੱਸਦੇ ਨੇ ਵੀ ਉਸ ਵੇਲੇ ਸਿਆਣੇ ਸਿੱਖ ਸਨ ਪ੍ਰੋਫੈਸਰ ਪੂਰਨ ਸਿੰਘ ਵਰਗੇ, ਜਿਹੜੇ ਸਮਝਦੇ ਸੀ ਕਿ ਇਹ ਕਾਂਗਰਸ ਕੀ ਹੈ, ਹਿੰਦੂਤਵਾ ਕੀ ਹੈ, ਪਰ ਸਾਡੀ ਲੀਡਰਸ਼ਿਪ ਜਿਹੜੀ ਹੈ ਉਸ ਪੀਰੀਅਡ ਦੀ 20ਵਿਆਂ ਤੋਂ ਬਾਅਦ ਹੀ ਉਹ ਇਹਨਾਂ ਦੇ ਜਿਹੜੀ ਕਾਂਗਰਸ ਦੇ ਮੋਢਿਆਂ ਤੇ ਚੜ੍ਹ ਗਈ ਸੀ। 1940 ਦੇ ਵਿੱਚ ਅੱਜ ਦੇ ਦਿਨ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਲੰਡਨ ਜਾ ਕੇ ਮਾਈਕਲ ਔਡਵਾਇਰ, ਜਿਹੜਾ ਕਿ ਉਸ ਪੀਰੀਅਡ 'ਚ 1919 ਨੂੰ ਜਿਹਨੇ ਜਦੋਂ ਜਨਰਲ ਡਾਇਰ ਨੇ, ਹੁਣ ਇਹ 2 ਡਾਇਰ ਨੇ, ਇੱਕ ਗਵਰਨਰ ਸੀ ਪੰਜਾਬ ਦਾ ਉਸ ਵੇਲੇ ਮਾਈਕਲ ਔਡਵਾਇਰ, ਇੱਕ ਸੀ ਬ੍ਰਿਗੇਡੀਅਰ ਜਨਰਲ ਡਾਇਰ ਜਿਹਨੇ ਗੋਲੀਆਂ ਚਲਾਈਆਂ ਟੈਂਕ ਲਿਜਾ ਕੇ ਅੰਦਰ। ਜਿਹੜਾ ਊਧਮ ਸਿੰਘ ਨੇ ਮਾਰਿਆ ਉਹ ਡਾਇਰ ਨੂੰ ਨਹੀਂ ਮਾਰਿਆ, ਕੋਈ ਡਾਇਰ ਤਾਂ ਉੱਥੋਂ ਚਲਾ ਗਿਆ ਸੀ ਕਰਕੇ ਉਹ 6 ਸਾਲ ਬਾਅਦ ਮਰ ਗਿਆ। ਮਾਈਕਲ ਔਡਵਾਇਰ ਜਿਹੜਾ ਗਵਰਨਰ ਸੀ ਪੰਜਾਬ ਦਾ ਉਸ ਵੇਲੇ ਦਾ, ਉਹਨੂੰ 21 ਸਾਲ ਬਾਅਦ ਲੰਡਨ ਦੇ ਵਿੱਚ ਜਾ ਕੇ ਭਰੇ ਉਸ ਸਭਾ ਦੇ ਵਿੱਚ, ਜਿੱਥੇ ਕਿ ਉਹ ਬੜੇ ਫਖਰ ਦੇ ਨਾਲ ਆਪਣੀ ਗਵਰਨਰੀ ਦੇ ਵੇਲੇ ਉਹਨੇ ਕਿਵੇਂ ਕਾਬੂ ਕੀਤਾ ਪੰਜਾਬੀਆਂ ਨੂੰ, ਉਹ ਦੱਸ ਰਿਹਾ ਸੀ। ਸੋ ਇਹ ਮਹਾਨ ਯੋਧੇ ਦੀ ਯਾਦ ਦਾ ਦਿਨ ਵੀ ਹੈ ਔਰ ਦੁਸ਼ਟ ਨੂੰ ਸਜ਼ਾ ਦੇਣ ਦੀ ਗੱਲ ਦਾ ਦਿਨ ਵੀ ਹੈ। 1981 ਦੇ ਵਿੱਚ 54ਵੀਂ 54th ਸਿੱਖ ਐਜੂਕੇਸ਼ਨਲ ਕਾਨਫਰੰਸ, ਜਿਹੜੀ ਚੀਫ ਖਾਲਸਾ ਦੀਵਾਨ ਆਰਗੇਨਾਈਜ਼ ਕਰਦਾ ਹੈ ਲਗਭਗ ਹਰ ਸਾਲ ਬਾਅਦ, ਉਹ ਚੰਡੀਗੜ੍ਹ ਦੇ ਵਿੱਚ ਹੋਈ। ਔਰ ਇਸ ਕਾਨਫਰੰਸ ਦੇ ਵਿੱਚ ਗੰਗਾ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ ਪ੍ਰੀਜ਼ਾਈਡ ਕੀਤਾ ਉਹਨੂੰ। ਔਰ ਪਹਿਲੀ ਵਾਰ ਸੀ ਕਿ ਉੱਥੇ ਇਹ ਚੀਫ ਖਾਲਸਾ ਦੀਵਾਨ, ਇਹ ਚੀਫੀਏ ਇਹਨਾਂ ਨੂੰ ਕਹਿੰਦੇ ਨੇ, ਇਹ ਪਹਿਲਾਂ ਅੰਗਰੇਜ਼ਾਂ ਦੇ ਬੜੇ ਵਫਾਦਾਰ ਸੀ, ਫਿਰ ਕਾਂਗਰਸ ਦੇ ਵੀ ਬੜੇ ਵਫਾਦਾਰ ਦਿੱਲੀ ਤਖਤ ਦੇ। ਪਰ ਉਸ ਕਾਨਫਰੰਸ ਦੇ ਵਿੱਚ ਢਿੱਲੋਂ ਦੀ ਬਦੌਲਤ ਇਹਨਾਂ ਨੇ ਮਤਾ ਪਾਸ ਕੀਤਾ ਕਿ ਸਿੱਖ ਇੱਕ ਅਲੱਗ ਕੌਮ ਹੈ। ਔਰ ਇਹ ਵੀ ਮਤਾ ਕੀਤਾ ਕਿ ਇੱਕ ਇੰਟਰਨੈਸ਼ਨਲ ਸੈਕਟਰੀਏਟ ਸਿੱਖਾਂ ਦਾ ਹੋਣਾ ਚਾਹੀਦਾ ਹੈ, ਜਿਹਨੂੰ ਯੂਨਾਈਟਿਡ ਨੇਸ਼ਨ 'ਚ ਮਾਨਤਾ ਮਿਲੇ, ਤਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਨੇ ਉਹਨਾਂ ਨੂੰ ਉਠਾਇਆ ਜਾਏ। ਜਿਉਂ ਹੀ ਇਹ ਖਬਰ ਬਾਹਰ ਆਈ ਬਹੁਤ ਰੌਲਾ ਪਾਇਆ, ਮੀਡੀਆ ਨੇ ਵੀ ਪਾਇਆ, ਗਵਰਨਮੈਂਟ ਵੀ ਨਾਰਾਜ਼ ਹੋਈ। ਔਰ ਜਿਹੜੇ ਉਸ ਵੇਲੇ ਉਸ ਕਾਨਫਰੰਸ ਨੂੰ ਜਿਨ੍ਹਾਂ ਨੇ ਪ੍ਰੀਜ਼ਾਈਡ ਕੀਤਾ ਸੀ ਸਰਦਾਰ ਇੰਦਰਜੀਤ ਸਿੰਘ, ਜਿਹੜੇ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਸੀ ਔਰ ਪਹਿਲੀ ਸਿੱਖਾਂ ਦੀ ਬੈਂਕ ਸੀ, ਫਿਰ ਉਹਨਾਂ ਨੇ ਉਹ ਹਾਲਾਤ ਪੈਦਾ ਕੀਤੇ ਕਿ ਵੀ ਇੰਦਰਜੀਤ ਸਿੰਘ ਨੂੰ ਚੇਅਰਮੈਨੀ ਵੀ ਛੱਡਣੀ ਪਈ। ਔਰ ਚੀਫ ਖਾਲਸਾ ਦੀਵਾਨ ਨੇ ਉਸ ਮਤੇ ਨੂੰ ਵਾਪਸ ਲਿਆ ਜਿਹਦੇ 'ਚ ਇਹ ਸੀ ਕਿ ਵੀ ਸਿੱਖ ਇੱਕ ਅਲੱਗ ਕੌਮ ਹੈ। ਲੇਕਿਨ ਟੌੜਾ ਉਸ ਵੇਲੇ ਸਮਾਰਟ ਸੀ, ਸੰਤ ਪਿੰਡਾਂ ਵਾਲਿਆਂ ਦਾ ਚੜਾਅ ਸੀ, ਸੋ ਟੌੜੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਪਾਸ ਕਰਵਾਇਆ ਕਿ ਸਿੱਖ ਇੱਕ ਅਲੱਗ ਕੌਮ ਹੈ। ਔਰ ਸੰਤ ਪਿੰਡਾਂ ਵਾਲੇ ਅਕਸਰ ਇਹ ਕਹਿੰਦੇ ਸੀ ਕਿ ਨਿਸ਼ਚੇਵਾਚਕ ਸਿੱਖ ਇੱਕ ਅਲੱਗ ਕੌਮ ਹੈ। ਸੋ ਇਹ 1981 ਦੀ ਸਿੱਖ ਐਜੂਕੇਸ਼ਨ ਕਾਨਫਰੰਸ ਅੱਜ ਦੇ ਦਿਨ ਹੋਈ ਚੰਡੀਗੜ੍ਹ 'ਚ। ਵਰਲਡ ਹਿਸਟਰੀ ਦੇ ਹਵਾਲੇ ਨਾਲ 1656 ਦੇ ਵਿੱਚ ਨਿਊਯਾਰਕ ਦਾ ਪਹਿਲਾ ਨਾਂ ਜਿਹੜਾ ਨਿਊ ਐਮਸਟਰਡਮ ਸੀ, ਯਹੂਦੀਆਂ ਨੇ ਇੱਥੇ ਆਪਣਾ ਸਿਨਾਗੋਗ, ਜਿਹੜੀ ਉਹਨਾਂ ਦਾ ਪੂਜਾ ਦੀ ਥਾਂ ਹੈ ਜਾਂ ਉਹਨਾਂ ਦੇ ਇਬਾਦਤ ਗਾਹ ਹੈ, ਉਸ ਦੀ ਆਗਿਆ ਮੰਗੀ, ਜਿਹੜੀ ਉਹਨਾਂ ਨੂੰ ਨਹੀਂ ਮਿਲੀ। ਸੋ ਅਮਰੀਕਾ ਵੀ ਇੰਨਾ ਫਰੀ ਨਹੀਂ ਸੀ ਰਿਲੀਜਨ ਵਾਈਜ਼ ਜਿਵੇਂ ਅੱਜ ਹੈ। 1656 'ਚ ਯਹੂਦੀ ਜਿਹੜੇ ਅੱਜ ਸਭ ਤੋਂ ਪਾਵਰਫੁਲ ਨੇ ਅਮਰੀਕਾ 'ਚ, ਇੱਥੇ ਆਪਣਾ ਸਿਨਾਗੋਗ ਨਹੀਂ ਸੀ ਬਣਾ ਸਕਦੇ ਨਿਊਯਾਰਕ ਸ਼ਹਿਰ 'ਚ। 1884 ਦੇ ਵਿੱਚ ਅਮਰੀਕਾ ਨੇ ਸਟੈਂਡਰਡ ਟਾਈਮ, ਜਦੋਂ ਹੁਣ ਅਸੀਂ ਕਹਿੰਦੇ ਹਾਂ ਜੀ ਆਹ ਸਟੈਂਡਰਡ ਟਾਈਮ ਇੱਥੇ ਹੈ, ਇਹ
1884 ਦੇ ਵਿੱਚ ਅਡਾਪਟ ਕੀਤਾ ਹੈ। ਹਾਂਜੀ 1921 ਦੇ ਵਿੱਚ ਮੰਗੋਲੀਆ ਨੇ ਆਪਣੀ ਆਜ਼ਾਦੀ ਚੀਨ ਤੋਂ ਡਿਕਲੇਅਰ ਕੀਤੀ। ਜੀ 1925 ਦੇ ਵਿੱਚ ਟੈਨੈਸੀ ਸਟੇਟ ਨੇ ਇਹ ਕਾਨੂੰਨ ਬਣਾਇਆ ਕਿ ਥਿਊਰੀ ਆਫ ਐਵੋਲੂਸ਼ਨ ਜਿਹੜੀ ਕਿ ਡਾਰਵਿਨ ਨੇ ਦਿੱਤੀ ਉਹ ਬੱਚਿਆਂ ਨੂੰ ਨਹੀਂ ਪੜ੍ਹਾਈ ਜਾ ਸਕਦੀ, ਕਿਉਂਕਿ ਥਿਊਰੀ ਆਫ ਐਵੋਲੂਸ਼ਨ ਹੈ ਜਿਹੜੀ ਗੱਲ ਕਰਦੀ ਹੈ ਵੀ ਬੰਦਾ ਬਣਨ ਦੇ ਲਈ ਕਿਵੇਂ ਵਨ ਸਰਡ ਅਮੀਬਾ ਤੋਂ ਸ਼ੁਰੂ ਹੋਈ, ਪ੍ਰੋਟੋਜ਼ੋਆ, ਫਿਰ ਪੋਰੀਫੇਰਾ, ਸਿਲੈਂਟ੍ਰੇਟਾ, ਪਲੈਟੀਹੈਲਮਿਨਥੀਜ਼, ਉੱਥੋਂ ਤੱਕ ਕਲਾਸ ਮੈਮੇਲੀਆ ਤੱਕ ਪਹੁੰਚਦੇ ਆ ਬੰਦਾ ਬਣਨ ਤੱਕ ਕਿਵੇਂ ਉਹ ਸਾਰੇ ਸਟੈਪ ਲਏ। ਤੇ ਟੈਨੈਸੀ ਨੇ ਇਹ ਪਾਸ ਕੀਤਾ ਕਿ ਜੀ ਇੱਥੇ ਪੜ੍ਹਾਈ ਨਹੀਂ ਜਾ, ਕਿਉਂਕਿ ਬਾਈਬਲ ਦੇ ਥੱਲੇ ਬੰਦੇ ਨੂੰ ਰੱਬ ਨੇ ਸਿੱਧਾ ਬਣਾਇਆ। ਹਾਲਾਂਕਿ ਇਵੇਂ ਵੀ ਬਣਾਇਆ ਹੋਏ ਤਾਂ ਰੱਬ ਨੇ ਹੀ ਬਣਾਇਆ, ਲੇਕਿਨ ਉਹਨਾਂ ਨੂੰ ਇਹ ਜਿਹੜਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਧਾਰਮਿਕ ਕੀਤੇ ਦੇ ਮੁਤਾਬਕ ਨਹੀਂ ਹੈ। ਹਾਂਜੀ 1933 ਦੇ ਵਿੱਚ ਗੋਬਲਸ ਜਾਂ ਜਿਹਨੂੰ ਗੋਇਬਲਸ ਵੀ ਪੰਜਾਬੀ ਚ ਲਿਖਦੇ ਨੇ, ਜੋਸਫ ਗੋਇਬਲਸ, ਉਹ ਹਿਟਲਰ ਦੀ ਮਿਨਿਸਟਰੀ ਦੇ ਵਿੱਚ ਮਿਨਿਸਟਰ ਆਫ ਇਨਫੋਰਮੇਸ਼ਨ ਐਂਡ ਪ੍ਰੋਪੇਗੈਂਡਾ ਇਹ ਬਣਿਆ। ਅੱਜ ਅਸੀਂ ਕਹਿੰਦੇ ਪੰਜਾਬੀ 'ਚ ਬੜਾ ਪ੍ਰੋਪੇਗੈਂਡਾ ਹੋਇਆ ਜੀ। ਇਹ ਪ੍ਰੋਪੇਗੈਂਡਾ ਵਰਡ ਜਰਮਨ ਜ਼ਬਾਨ ਦਾ ਹੈ ਔਰ ਉਹਨਾਂ ਦੀ ਜਿਹੜੀ ਮਿਨਿਸਟਰੀ ਦਾ ਨਾਂ ਹੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਪ੍ਰੋਪੇਗੈਂਡਾ ਸੀ। ਗੋਇਬਲਸ ਉਹਦਾ ਮਿਨਿਸਟਰ ਬਣਿਆ ਔਰ ਇੰਨੇ ਝੂਠ ਉਹ ਧੜੱਲੇ ਨਾਲ ਬੋਲਦਾ ਸੀ ਕਿ ਅੱਜ ਜੇ ਕਿਸੇ ਕੋਈ ਬਹੁਤ ਝੂਠ ਬੋਲ ਰਿਹਾ ਹੋਏ ਤਾਂ ਉਹਨੂੰ ਕਹਿੰਦੇ ਨੇ ਗੋਬਲੀਅਨ ਲਾਈਜ਼, ਕਿ ਗੋਬਲਸ ਦੀ ਤਰ੍ਹਾਂ ਝੂਠ ਬੋਲ ਰਿਹਾ। 1935 ਦੇ ਵਿੱਚ ਪਹਿਲੀ ਵਾਰ ਗ੍ਰੇਟ ਬ੍ਰਿਟਨ ਦੇ ਵਿੱਚ ਡਰਾਈਵਿੰਗ ਟੈਸਟ ਜਿਹੜਾ ਹੈ ਉਹ ਜ਼ਰੂਰੀ ਹੋਇਆ। ਜੇ ਤੁਸੀਂ 1935 ਤੋਂ ਪਹਿਲਾਂ ਅਮਰੀਕਾ 'ਚ ਆਉਂਦੇ ਤਾਂ ਤੁਹਾਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ ਸੀ, ਟੈਸਟ ਨਹੀਂ ਸੀ ਦੇਣਾ ਪੈਣਾ। ਹੁਣ ਆਏ ਤੁਸੀਂ ਬਾਅਦ 'ਚੋਂ। 1938 ਦੇ ਵਿੱਚ ਆਸਟਰੀਆ ਨੂੰ ਜਰਮਨ ਨੇ ਹਮਲਾ ਕਰਕੇ ਜਰਮਨ ਦਾ ਹਿੱਸਾ ਬਣਾ ਲਿਆ। 2011 ਦੇ ਵਿੱਚ ਜਾਪਾਨ ਦੇ ਵਿੱਚ 9 ਡਿਗਰੀ ਰਿਚੈਸਟਰ ਉਹਨੂੰ ਕਹਿੰਦੇ ਨੇ ਸ਼ਾਇਦ ਸਕੇਲ ਦਾ ਭੂਚਾਲ ਆਇਆ, ਜਿਹਦੇ 'ਚ 46,000 ਜਿਹੜੀਆਂ ਬਿਲਡਿੰਗਾਂ ਸੀ ਉਹ ਹਿੱਲੀਆਂ। 2013 ਦੇ ਵਿੱਚ ਯੂਰਪੀਅਨ ਪਾਰਲੀਮੈਂਟ ਨੇ ਯੂਰਪੀਅਨ ਬਜਟ ਨੂੰ ਪਹਿਲੀ ਵਾਰੀ ਟੋਟਲੀ ਰਿਜੈਕਟ ਕੀਤਾ। ਸੋ ਇਹ ਵਰਲਡ ਹਿਸਟਰੀ ਦਾ ਹਵਾਲਾ ਹੈ ਜੀ। ਡਾਕਟਰ ਸਾਹਿਬ ਕਸ਼ਮੀਰੀ ਨੇਤਾ ਸੈयद ਅਲੀ ਸ਼ਾਹ ਗਿਲਾਨੀ ਨੇ ਸਰਕਾਰੀ ਹੈਲੀਕਾਪਟਰ ਲੈਣ ਤੋਂ ਨਾ ਕੀਤੀ ਹੈ, ਇਹ ਕੀ ਇਸ਼ੂ ਹੈ? ਦੇਖੋ, ਜਦੋਂ ਗੁਲਾਮ ਔਰ ਆਜ਼ਾਦ ਦੀ ਗੱਲ ਹੁੰਦੀ ਹੈ ਤੇ ਇਹ ਪਹਿਲਾਂ ਮਨੋਬਿਰਤੀ ਤੋਂ ਸ਼ੁਰੂ ਹੁੰਦਾ, ਮਨ ਤੋਂ ਸ਼ੁਰੂ ਹੁੰਦਾ ਹੈ। ਗੁਲਾਮ ਜ਼ਹਿਨੀਅਤ ਜਿਹਨੂੰ ਫਾਰਸੀ ਜਾਂ ਉਰਦੂ ਦੇ ਵਿੱਚ ਕਹਿੰਦੇ ਨੇ। ਹਾਂਜੀ। ਸੋ ਜਿਹੜੇ ਆਜ਼ਾਦ ਲੋਕ ਹੁੰਦੇ ਨੇ ਜਾਂ ਆਜ਼ਾਦੀ ਲਈ ਲੜ ਰਹੇ ਹੁੰਦੇ ਨੇ ਉਹਨਾਂ ਦੀ ਜ਼ਹਿਨੀਅਤ ਆਜ਼ਾਦ ਹੁੰਦੀ ਹੈ ਔਰ ਉਹ ਹਰ ਚੀਜ਼ ਨੂੰ ਉਸ ਕ੍ਰਾਈਟੇਰੀਆ ਦੇ ਨਾਲ ਦੇਖਦੇ ਨੇ ਆਜ਼ਾਦੀ ਦੇ। ਹੁਣ ਇਹ ਬਿਰਧ ਨੇ ਕਾਫੀ ਬਜ਼ੁਰਗ ਨੇ, ਸੈयद ਅਲੀ ਸ਼ਾਹ ਗਿਲਾਨੀ, ਬਿਮਾਰ ਵੀ ਰਹਿੰਦੇ ਨੇ ਔਰ ਉਹ ਬਹੁਤ ਸੀਰੀਅਸ ਬਿਮਾਰ ਨੇ। ਹੁਣ ਉੱਥੋਂ ਦੇ ਸ੍ਰੀਨਗਰ ਦੇ ਕਿਸੇ ਹਸਪੀਟਲ 'ਚ ਨੇ ਤੇ 2 ਜ਼ਿਲ੍ਹੇ ਜਿਹੜੇ ਨੇ ਕਸ਼ਮੀਰ ਵੈਲੀ ਦੇ, ਜ਼ਿਲ੍ਹਾ ਸ੍ਰੀਨਗਰ ਔਰ ਦੂਸਰਾ ਡਿਸਟ੍ਰਿਕਟ ਜਿਹੜਾ ਹੈ ਬੈਡੀਗਾਮ, ਉਹਨਾਂ ਦੇ ਡਿਪਟੀ ਕਮਿਸ਼ਨਰ ਬਡਗਾਮ ਜਾਂ ਬਡਗਾਮ ਹੋਏਗਾ, ਉਹਨਾਂ ਦੇ ਡਿਪਟੀ ਕਮਿਸ਼ਨਰਸ ਨੂੰ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਉਮਰ ਅਬਦੁੱਲਾ ਨੇ ਡਿਪਿਊਟ ਕੀਤਾ ਹੈ ਕਿ ਵੀ ਤੁਸੀਂ ਉਹਨਾਂ ਦੇ ਕੋਲ ਜਾਓ, ਸੈयद ਅਲੀ ਸ਼ਾਹ ਗਿਲਾਨੀ ਕੋਲ, ਔਰ ਉਹਨਾਂ ਨੂੰ ਕਹੋ ਕਿ ਜੀ ਉਹਨਾਂ ਦੀ ਬਿਮਾਰੀ ਦੀ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਚੰਗੀ ਟ੍ਰੀਟਮੈਂਟ ਦਿੱਲੀ ਦੇ ਵਿੱਚ ਮਿਲ ਸਕਦੀ ਹੈ। ਤੇ ਜਿਹੜਾ ਜੰਮੂ ਕਸ਼ਮੀਰ ਸਰਕਾਰ ਦਾ ਚੌਪਰ ਹੈ, ਹੈਲੀਕਾਪਟਰ ਹੈ, ਉਹ ਉਹਨਾਂ ਨੂੰ ਲੈ ਜਾਏਗਾ ਔਰ ਉਹਨਾਂ ਦਾ ਇਲਾਜ ਜਿਹੜਾ ਦਿੱਲੀ 'ਚ ਚੰਗੀ ਤਰ੍ਹਾਂ ਹੋ ਸਕੇਗਾ। ਉਹ ਦੋਨੋਂ ਆਫੀਸਰ ਗਏ, ਉਹਨਾਂ ਨੂੰ ਮਿਲੇ ਔਰ ਜਿਹੜੀ ਇਹ ਰਿਪੋਰਟਿੰਗ ਹੈ ਉਹਦੇ 'ਚ ਉਹਨਾਂ ਨੇ ਸੈयद ਅਲੀ ਸ਼ਾਹ ਗਿਲਾਨੀ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ, ਥੈਂਕ ਯੂ ਕਿ ਤੁਹਾਡਾ ਬੜਾ ਅੱਛਾ ਜੈਸਚਰ ਹੈ। ਪਰ ਜਿਹੜੀ ਗੱਲ ਉਹਨਾਂ ਨੇ ਕਹੀ ਔਰ ਅੰਗਰੇਜ਼ੀ ਮੀਡੀਆ 'ਚ ਰਿਪੋਰਟਡ ਹੈ ਉਹ ਮੈਂ ਦੁਹਰਾਣੀ ਚਾਹੁੰਦਾ ਹਾਂ, ਕਿਉਂਕਿ ਮੈਂ ਉਹਨਾਂ ਨੂੰ ਇੱਕ ਬੜਾ ਆਈਡੀਅਲ ਲੀਡਰ ਮੰਨਦਾ ਹਾਂ ਔਰ ਇੱਕ ਸਚਿਆਰਾ ਬੰਦਾ ਮੰਨਦਾ ਹੈ ਔਰ ਉਹਨਾਂ ਦੀ ਸਪਿਰਿਟ ਕਿਤੇ ਸਾਡੇ ਲੀਡਰਾਂ 'ਚ ਜਾਂ ਸਾਡੇ ਜਿਹੜੇ ਐਕਟਿਵਿਸਟ ਨੇ ਉਹਨਾਂ 'ਚ ਹੋਏ ਤਾਂ ਫਿਰ ਸ਼ਾਇਦ ਹਾਲਾਤ ਹੀ ਡਿਫਰੈਂਟ ਹੋਣ। ਹੁਣ ਉਹਦੇ 'ਚ ਇਹ ਕਹਿੰਦੇ ਨੇ ਗਿਲਾਨੀ ਰਿਜੈਕਟਡ देयर ਆਫਰ ਐਂਡ ਸੈਡ the move cannot be justified at a time when he, along with millions of Kashmiri people, is up in arms against India and its mainstream politicians who leave no stone unturned to make the Indian rule strong here. ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੀ ਆਫਰ ਇਹ ਕਹਿ ਕੇ ਰਿਜੈਕਟ ਕੀਤੀ ਕਿ ਮੇਰਾ ਜਾਣਾ ਜਿਹੜਾ ਹੈ ਇਹ ਜਿਹੜੇ ਮਿਲੀਅਨਸ ਕਸ਼ਮੀਰੀ ਜਿਹੜੇ ਕਿ ਆਪਣੀਆਂ ਜਾਨਾਂ ਹੂਲ ਕੇ ਲੜ ਰਹੇ ਨੇ ਇੰਡੀਅਨ ਸਿਸਟਮ ਔਰ ਉਹਨਾਂ ਦੇ ਪੋਲੀਟੀਸ਼ੀਅਨਸ ਦੇ ਖਿਲਾਫ, ਜਿਹੜੇ ਕਿ ਸਾਡੇ ਤੇ ਗੁਲਾਮੀ ਦਾ ਪੰਜਾਲੀ ਹੋਰ ਕੱਸਣਾ ਚਾਹੁੰਦੇ ਨੇ, ਇਹ ਠੀਕ ਨਹੀਂ ਹੋਏਗਾ ਔਰ ਮੈਂ ਤੁਹਾਡਾ ਧੰਨਵਾਦ ਹੈ, ਮੈਂ ਇਹਨੂੰ ਐਕਸੈਪਟ ਨਹੀਂ ਕਰਦਾ। ਸੋ ਸੈਲੂਟ ਟੂ ਸੈयद ਸਾਹਿਬ
ਜੀ। ਐਂਡ ਸੈਲੂਟ ਟੂ ਦਿਸ ਫ੍ਰੀ ਸਪਿਰਿਟ। ਕਾਸ਼ ਸਾਡੇ ਬੰਦੇ ਜਿਹੜੇ ਨੇ ਕੋਈ ਵਿਕ ਜਾਂਦੇ ਨੇ, ਕੋਈ ਟਿਕਟ ਮਿਲੇਗੀ ਅਗਲੀ ਐਮਐਲਏ ਦੀ, ਉਹਦੇ ਤੇ ਹੀ ਪਾਰਟੀ ਛੱਡ ਕੇ ਦੂਜੇ ਪਾਸੇ ਆਉਂਦੇ ਨੇ। ਬਾਦਲਾਂ ਦੇ ਕਿਵੇਂ ਕੁੱਤੇ ਬਣੇ ਹੋਏ ਨੇ ਕਿ ਜੀ ਸ਼ਾਇਦ ਕੋਈ ਨਾ ਕੋਈ ਤੁਰੇ ਜਾਂਦੇ ਹੀ ਕੋਈ ਵੋਟੀ ਸੁੱਟ ਦੇਣ, ਨਾ ਵੀ ਸੁੱਟਣ, ਜਿਹਨਾਂ ਨੇ ਖਾ ਲਈਆਂ ਹੱਡੀਆਂ ਦੇ ਵਿੱਚ ਕੋਈ ਫਸਿਆ ਹੋਏਗਾ ਉਹਨੂੰ ਹੀ ਹੱਡੀਆਂ ਚੱਬ ਕੇ ਕੱਢ ਲਾਂਗੇ। ਹੁਣ ਇੱਕ ਇਹ ਕਰੈਕਟਰ ਹੈ ਤੇ ਇੱਕ ਇਹ ਫ੍ਰੀ ਕਰੈਕਟਰ ਹੈ, ਔਰ ਇਸ ਕਰੈਕਟਰ ਦੀ ਜਦੋਂ ਲੀਡਰਸ਼ਿਪ ਹੋਏ ਔਰ ਇਸ ਕਰੈਕਟਰ ਦੇ ਲੋਕ ਹੋਣ, ਉਹਨਾਂ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 42 ਨੂੰ ਚੁਣਿਆ ਜੀ, ਜਿਹਦੇ 'ਚ ਜਿਵੇਂ ਉਹਨਾਂ ਦਾ ਥੀਮ ਗੁਰਸਿੱਖ ਕਿਵੇਂ ਅਕਾਲ ਪੁਰਖ ਨਾਲ ਜੁੜਿਆ ਹੁੰਦਾ, ਔਰ ਕੋਈ ਵੀ ਜਿਹੜਾ ਹਿੰਦੂਤਵੀ ਪ੍ਰੈਕਟਿਸਿਸ ਦਾ ਅਕਸਰ, ਕਿਉਂਕਿ ਬਨਾਰਸ 'ਚ ਵੀ ਸਿੱਖੀ ਦੇ ਪ੍ਰਚਾਰਕ ਰਹੇ, ਸੰਸਕ੍ਰਿਤ ਦੇ ਵਿਦਵਾਨ ਵੀ ਸਨ ਔਰ ਸਮਝਦੇ ਸੀ ਗੁਰਸਿੱਖੀ ਦੇ ਵੀ। ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਦੇ ਉਹ ਪਹਿਲੇ ਲਿਖਾਰੀ ਨੇ। ਸੋ ਉਹਨਾਂ ਨੇ ਇਸ ਕਵਿਤ ਦੇ ਵਿੱਚ ਵੀ ਇਹੀ ਥਾਟ ਦਿੱਤਾ ਹੈ ਕਿ ਜਿਹੜਾ ਸਿੱਖੀ ਵਿਚਾਰਧਾਰਾ ਹੈ, ਗੁਰਮਤਿ ਦੀ ਵਿਚਾਰਧਾਰਾ ਹੈ, ਉਹਦੇ ਸਾਹਮਣੇ ਜੋਗੀ, ਪੂਜਾ, ਪ੍ਰੇਮ, ਭਗਤੀ ਜਿਹੜੇ ਹਿੰਦੂਤਵਾ ਦੇ ਅੱਡ ਅੰਗ ਨੇ, ਇਹਨਾਂ ਦੀ ਕੋਈ ਥਾਂ ਨਹੀਂ ਹੈ। ਜਿੱਥੇ ਸਿੱਖ ਦਾ ਗੁਰੂ ਦੇ ਉੱਤੇ, ਅਕਾਲ ਪੁਰਖ ਦੇ ਉੱਤੇ ਫੇਥ ਹੈ, ਭਾਈ ਸਾਹਿਬ ਕਹਿੰਦੇ ਨੇ ਜੋਗ ਬਿਖੈ ਭੋਗ ਔਰ ਭੋਗ ਬਿਖੈ ਜੋਗ ਜਤ, ਗੁਰਮੁਖ ਪੰਥ ਜੋਗ ਭੋਗ ਸੈ ਅਤੀਤ ਹੈ, ਗਿਆਨ ਬਿਖੈ ਧਿਆਨ ਔਰ ਧਿਆਨ ਬਿਖੈ ਬੇਦੇ ਗਿਆਨ, ਗੁਰਮਤ ਗਤ ਗਿਆਨ ਧਿਆਨ ਕੈ ਅਤੀਤ ਹੈ ਕੈ ਅਜੀਤ ਹੈ, प्रेम कै भगत और भगत कै प्रेम नेम, अलख भगत प्रेम गुरमुख रीत है, निर्गुण सरगुण बिखै बिसम विश्वास हृदय, बिसम विश्वास पार पूਰਨ ਪ੍ਰਤੀਤ ਹੈ। ਹਾਂਜੀ, ਉਹ ਕਹਿੰਦੇ ਨੇ ਵੀ ਜਿਹੜਾ ਜੋਗੀ ਹੈ, ਜੋਗੀ ਉਹਨੂੰ ਵੀ ਕਹਿੰਦੇ ਦੌੜ ਗਿਆ ਘਰੋਂ, ਸੰਨਿਆਸੀ ਹੋ ਗਿਆ, ਜੋਗੀ ਬਣ ਗਿਆ, ਰਿੱਧੀਆਂ ਸਿੱਧੀਆਂ ਆ ਗਈਆਂ। ਹਾਂਜੀ, ਕਹਿੰਦਾ ਵੀ ਜੋਗੀ ਤਾਂ ਬੈਠਾ ਸੋਚਦਾ ਹੈ ਵੀ ਮੈਂ ਕਾਹਨੂੰ ਜੋਗ ਲੈਣਾ ਸੀ, ਭੋਗੀ ਰਹਿੰਦਾ, ਮੈਂ ਦੁਨੀਆ 'ਚ ਰਹਿੰਦਾ, ਘਰ ਵਾਲੀ ਰੋਟੀਆਂ ਤਾਜ਼ੀਆਂ ਪਕਾ ਕੇ ਖਵਾਉਂਦੇ, ਹੁਣ ਥਾਂ ਥਾਂ ਦਰ ਜਿਹੜਾ ਔਲਖ ਨਿਰੰਜਨ ਕਰਕੇ ਮੰਗਣ ਜਾਂਦੇ ਜੀ। ਕਿ ਜੋਗ ਵਿਖੈ ਭੋਗ, ਕਿ ਜੋਗੀ ਦੇ ਮਨ 'ਚ ਭੋਗ ਘੁੰਮ ਰਿਹਾ ਵੀ ਮੈਂ ਦੁਨੀਆ ਦਾ ਭੋਗ ਕਿਉਂ ਨਹੀਂ ਭੋਗੇ, ਔਰ ਭੋਗ ਵਿਖੈ ਜੋਗ ਜਤ, ਜਿਹੜੇ ਗ੍ਰਸਤ 'ਚ ਫਸੇ ਹੋਏ ਨੇ ਉਹ ਕਹਿੰਦੇ ਨੇ ਵੀ ਇਸ ਕਾਹਨੂੰ ਇਸ 'ਚ ਫਸਣਾ ਸੀ, ਇਹ ਸਾਰੇ 'ਚ ਇਸ ਨਾਲੋਂ ਤਾਂ ਜੋਗੀ ਬਣ ਜਾਂਦੇ, ਮੌਜ ਹੁੰਦੀ, ਕੋਈ ਇਹ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਵੀ ਆਹ ਕਿਹੜਾ ਕਾਹਦੇ 'ਚ ਸਿਰ ਫਸਾਇਆ ਹੋਇਆ। ਜੋਗ ਵਿਖੈ ਭੋਗ ਔਰ ਭੋਗ ਵਿਖੈ ਜੋਗ ਜਤ, ਗੁਰਮੁਖ ਪੰਥ ਜੋਗ ਭੋਗ ਸੇ ਅਤੀਤ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਗੁਰੂ ਵੱਲ ਜਿਹਦਾ ਮੂੰਹ ਹੈ, ਗੁਰਮੁਖ ਹੈ, ਔਰ ਗੁਰਮੁਖ ਪੰਥ ਜਿਹੜਾ ਗੁਰਮੁਖਾਂ ਦਾ ਪੰਥ ਹੈ, ਇਹ ਜੋਗ ਤੇ ਭੋਗ ਦੋਨਾਂ ਤੋਂ ਹੀ ਨਿਰਾਲਾ ਹੈ। ਉਹਨਾਂ ਨੂੰ ਨਾ ਜੋਗੀਆਂ ਦਾ ਫਿਕਰ ਹੈ ਨਾ ਭੋਗੀਆਂ ਦਾ ਹੈ, ਉਹ ਤਾਂ ਰੱਬ ਦੇ ਪ੍ਰੇਮ ਦੇ ਵਿੱਚ ਆਪਣਾ ਜੀਵਨ ਜਿਉਂਦੇ ਨੇ, ਇਹਨਾਂ ਤੋਂ ਅਤੀਤ ਹੈ। ਹੁਣ ਇੱਕ ਅਲੰਕਾਰ ਉਹਨਾਂ ਨੇ ਇਹ ਵਰਤਿਆ ਕਿ ਕਿਵੇਂ ਜੋਗੀ ਤੇ ਭੋਗੀ ਦੋਵੇਂ ਹੀ ਆਪਣਾ ਰੋਲ ਰਿਵਰਸ ਕਰਨਾ ਚਾਹੁੰਦੇ ਨੇ। ਗਿਆਨ ਵਿਖੈ ਧਿਆਨ ਔਰ ਧਿਆਨ ਵਿਖੈ ਬੇਦੇ ਗਿਆਨ, ਕਿ ਜਿਹੜੇ ਗਿਆਨੀ ਨੇ, ਗਿਆਨਵਾਨ ਨੇ, ਬੜੇ ਚੁਣ ਚਰਚਾ ਕਰਦੇ ਨੇ, ਸ਼ਾਸਤਰਾਂ ਦੇ ਗਿਆਤਾ ਨੇ, ਉਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਧਿਆਨੀ ਹੁੰਦੇ, ਕਿ ਅਸੀਂ ਤਾਂ ਭਗਤੀ 'ਚ ਹੁੰਦੇ, ਧਿਆਨ ਲਾਇਆ ਹੁੰਦਾ, ਇਹ ਕਿਹੜੇ ਗਿਆਨ 'ਚ ਫਸ ਗਏ। ਤੇ ਜਿਹੜੇ ਧਿਆਨੀ ਨੇ ਉਹ ਸਮਝਦੇ ਨੇ ਵੀ ਅਸੀਂ ਐਵੇਂ ਧਿਆਨ 'ਚ ਬੈਠੇ, ਲੱਤਾਂ ਆਕੜੀਆਂ ਹੁੰਦੀਆਂ, ਚੌਂਕੜੀ ਮਾਰ ਕੇ, ਤੇ ਕੋਲੋਂ ਤਾਂ ਚੰਗਾ ਬ੍ਰਾਹਮਣਾਂ ਦੀ ਤਰ੍ਹਾਂ ਤੁਸੀਂ ਨਾਲੇ ਖੀਰ ਪੂੜੇ ਖਾਂਦੇ ਨਾਲੇ ਆਪਣਾ ਗਿਆਨ ਘੋਟਦੇ ਜੀ। ਗਿਆਨ ਵਿਖੈ ਧਿਆਨ ਔਰ ਧਿਆਨ ਵਿਖੈ ਬੇਦੇ ਗਿਆਨ, ਗੁਰਮਤ ਗਤ ਗਿਆਨ ਧਿਆਨ ਕੈ ਅਜੀਤ ਹੈ, ਕਿ ਜਿਹੜਾ ਗੁਰਮਤ ਦਾ ਰਸਤਾ ਹੈ ਉਹ ਗਿਆਨ ਤੇ ਧਿਆਨ ਦੋਨਾਂ ਤੋਂ ਹੀ ਉੱਪਰ ਹੈ। ਉਹਨਾਂ ਨੂੰ ਨਾ ਇਹ ਗਿਆਨੀਆਂ ਦਾ ਫਿਕਰ ਹੈ ਨਾ ਧਿਆਨੀਆਂ ਦਾ, ਉਹ ਆਪਣੇ ਗੁਰੂ ਦੀ ਮੱਤ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ। ਪ੍ਰੇਮ ਕੈ ਭਗਤ ਔਰ ਭਗਤ ਕੈ ਪ੍ਰੇਮ ਨਹੀਂ, ਕਿ ਜਿਹੜੇ ਪ੍ਰੇਮ ਦੇ ਵਿੱਚ ਬਿਲੀਵ ਕਰਦੇ ਨੇ, ਪਿਆਰ 'ਚ ਯਕੀਨ ਕਰਦੇ ਨੇ, ਉਹ ਕਹਿੰਦੇ ਨੇ ਅਸੀਂ ਭਗਤ ਬਣ ਜੇ। ਪਿਆਰ ਤਾਂ ਅਸੀਂ ਕਰਦੇ ਹਾਂ ਪਰ ਸਾਥੋਂ ਭਗਤੀ ਨਹੀਂ ਹੁੰਦੀ। ਹਾਂਜੀ, ਉਹ ਭਗਤ ਬਣਨਾ ਚਾਹੁੰਦੇ ਨੇ। ਪ੍ਰੇਮ ਕੈ ਭਗਤ ਔਰ ਭਗਤ ਕੈ ਪ੍ਰੇਮ ਨੇ, ਜਿਹੜੇ ਭਗਤ ਨੇ ਉਹ ਕਹਿੰਦੇ ਨੇ ਭਗਤੀ ਬੜੀ ਔਖੀ ਹੈ, ਚਲੋ ਰੱਬ ਨਾਲ ਪ੍ਰੀਤ ਬਣੀ ਰਹਿੰਦੀ ਇੰਨਾ ਹੀ ਬੜਾ ਸੀ, ਇਹ ਕਾਹਨੂੰ ਇਹ ਸਵੇਰੇ ਸ਼ਾਮ ਹੁਣ ਭਗਤੀ ਵਾਲਾ ਰਸਤਾ ਚੁਣਨਾ ਸੀ। ਪ੍ਰੇਮ ਕੈ ਭਗਤ ਔਰ ਭਗਤ ਕੈ ਪ੍ਰੇਮ ਨੇ, ਅਲਖ ਭਗਤ ਪ੍ਰੇਮ ਗੁਰਮੁਖ ਰੀਤ ਹੈ। ਜਿਹੜੀ ਗੁਰਮੁਖ ਦਾ ਰਸਤਾ ਹੈ ਉਹ ਦੋਨਾਂ ਤੋਂ ਹੀ ਨਿਆਰਾ, ਅਲਖ, ਜਿਸ ਨੂੰ ਲਖਿਆ ਨਾ ਜਾਏ, ਉਸ ਰੱਬ ਦੀ ਯਾਦ ਵਿੱਚ ਹੈ। ਔਰ ਕਨਕਲੂਡ ਕਰਦੇ ਨੇ ਨਿਰਗੁਣ ਸਰਗੁਣ ਵਿਖੈ, ਹਾਂਜੀ, ਨਿਰਗੁਣ ਸਰਗੁਣ ਵਿਖੈ ਬਿਸਮ ਵਿਸ਼ਵਾਸ ਹਿਰਦੈ,
ਬਿਸਮ ਵਿਸ਼ਵਾਸ ਪਾਰ ਪੂਰਨ ਪ੍ਰਤੀਤ ਹੈ ਕਿ ਜਿਹੜੇ ਨਿਰਗੁਣ ਚ ਨੇ ਉਹ ਸਰਗੁਣ ਚ ਵੜਨਾ ਚਾਹੁੰਦੇ ਨੇ, ਜਿਹੜੇ ਇੱਕ ਜਿਹੜਾ ਰੱਬ ਚ ਯਕੀਨ ਰੱਖਦੇ ਨੇ ਉਹ ਕਹਿੰਦੇ ਨੇ ਕੋਈ ਮੂਰਤੀ ਨੂੰ ਹੀ ਪੂਜ ਲਈਏ। ਹਾਂਜੀ। ਔਰ ਜਿਨ੍ਹਾਂ ਦਾ ਕੋਈ ਵੀ ਰਸਤਾ ਨਹੀਂ, ਉਹਨਾਂ ਨੇ ਅੱਡ ਅੱਡ ਰਸਤੇ ਲੱਭੇ ਹੋਏ ਨੇ ਰੱਬ ਨੂੰ ਮਿਲਣ ਦੇ। ਨਿਰਗੁਣ ਸਰਗੁਣ ਵਿਖੇ ਬਿਸਮ ਵਿਸ਼ਵਾਸ ਹਿਰਦੈ, ਬਿਸਮ ਵਿਸ਼ਵਾਸ ਪਾਰ ਪੂਰਨ ਪ੍ਰਤੀਤ ਹੈ। ਪਰ ਜਿਹੜਾ ਗੁਰਸਿੱਖ ਹੈ ਉਹ ਇਸ ਬਿਸਮ ਤੋਂ ਜਿਹੜਾ ਕਿ ਅਜੀਬੋ ਗਰੀਬ ਤਰੀਕੇ ਨੇ, ਔਰ ਜਿਹੜੇ ਦੂਸਰੇ ਰਸਤੇ ਨੇ ਸਰਗੁਣ ਨਿਰਗੁਣ ਦੀ ਡਿਬੇਟ ਚੋਂ ਨਿਕਲ ਕੇ ਹਾਂਜੀ ਨਿਰੰਕਾਰ ਦੇ ਉੱਤੇ ਪ੍ਰਤੀਤ ਰੱਖਦੇ ਨੇ, ਨਿਰੰਕਾਰ ਦੇ ਉੱਤੇ ਵਿਸ਼ਵਾਸ ਰੱਖਦੇ ਨੇ, ਔਰ ਉਹ ਜੋਗ ਭੋਗ, ਗਿਆਨ ਧਿਆਨ, ਪ੍ਰੇਮ ਭਗਤ, ਨਿਰਗੁਣ ਸਰਗੁਣ ਇਸ ਸਾਰੀ ਡਿਬੇਟ ਤੋਂ ਪਾਸੇ ਜਾ ਕੇ ਉਹ ਇਸ ਦੇ ਵਿੱਚ ਹੀ ਨੇ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲ ਆਰੇ। ਉਹਨਾਂ ਦਾ ਮਨ ਨਿਰੰਕਾਰ ਦੀ ਪ੍ਰਤੀਤ 'ਚ ਹੈ, ਉਹ ਦੁਨੀਆ ਦੇ ਵਿੱਚ ਰਹਿੰਦੇ ਆ, ਉਸ ਨਿਰੰਕਾਰ ਨਾਲ ਜੁੜੇ ਹੋਏ ਨੇ, ਔਰ ਇਹ ਗੁਰਮਤਿ ਦਾ ਉੱਤਮ ਰਸਤਾ ਹੈ। ਜੀ ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਵਿਚਾਰ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਸਾਡਾ ਨੈਕਸਟ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।